ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 11 ਅਪ੍ਰੈਲ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਇਹਨਾਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਉਂਸ ਕੀਤਾ ਹੈ ਕਿ ਉਹ 18 ਮਈ 2016 ਨੂੰ ਕਾਮਾਗਾਟਾਮਾਰੂ ਦੀ 102ਵੀਂ ਐਨੀਵਰਸਰੀ ਦੇ ਉੱਤੇ ਪੂਰੀ ਸਿੱਖ ਕਮਿਊਨਿਟੀ ਤੋਂ ਮਾਫੀ ਮੰਗਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਸਾਖੀ ਦੇ ਮੌਕੇ ਤੇ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਦੇ ਉੱਤੇ ਪਹੁੰਚੇ ਸਨ, ਜਿੱਥੇ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ। 2008 ਦੇ ਵਿੱਚ ਵੀ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੇ ਸਿੱਖ ਕਮਿਊਨਿਟੀ ਤੋਂ ਸਰੀ ਦੇ ਵਿੱਚ ਮਾਫੀ ਮੰਗੀ ਸੀ, ਪਰ ਭਾਈਚਾਰੇ ਦੀ ਕਈ ਚਿਰਾਂ ਦੇ ਉੱਤੋਂ ਮੰਗ ਸੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਇਸ ਦੀ ਫਾਰਮਲ ਤਰੀਕੇ ਦੇ ਨਾਲ ਮਾਫੀ ਮੰਗੀ ਜਾਵੇ। ਸੋ ਜਸਟਿਨ ਟਰੂਡੋ ਨੇ ਹੁਣ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਇਹ ਫੈਸਲਾ ਲਿਆ ਹੈ ਕਿ ਉਹ ਹਾਊਸ ਆਫ ਕਾਮਨਸ ਦੇ ਵਿੱਚ 18 ਮਈ 2016 ਨੂੰ ਕਾਮਾਗਾਟਾਮਾਰੂ ਦੀ 102ਵੀਂ ਐਨੀਵਰਸਰੀ ਦੇ ਉੱਤੇ ਇੱਕ ਫਾਰਮਲ ਮਾਫੀ ਸਿੱਖ ਕਮਿਊਨਿਟੀ ਦੇ ਕੋਲੋਂ ਮੰਗਣਗੇ। 1914 ਦੇ ਵਿੱਚ ਹੋਈ ਇਸ ਘਟਨਾ ਦੇ ਵਿੱਚ 300 ਤੋਂ ਜ਼ਿਆਦਾ ਸਿੱਖ ਇੱਕ ਸਟੀਮਸ਼ਿਪ ਦੇ ਰਾਹੀਂ ਵੈਨਕੂਵਰ ਪਹੁੰਚੇ ਸਨ। ਵੈਨਕੂਵਰ ਅਸਾਈਲਮ ਲੈਣ ਦੇ ਲਈ ਪਹੁੰਚੇ ਸਨ, ਪਰ ਤਤਕਾਲੀਨ ਗਵਰਨਮੈਂਟ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਨ ਨਾ ਦਿੰਦੇ ਹੋਏ ਵਾਪਿਸ ਭੇਜ ਦਿੱਤਾ ਸੀ। ਕੈਲੀਫੋਰਨੀਆ ਗਵਰਨਮੈਂਟ ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ਦੇ ਵਿੱਚ ਜੋ ਕਿ ਨਿਊ ਪੇਰੈਂਟਸ ਨੂੰ ਪੇਡ ਫੈਮਿਲੀ ਲੀਵ ਦਿੱਤੀ ਜਾਂਦੀ ਹੈ, ਉਸ ਦੇ ਵਿੱਚ ਜੋ ਪੈਸਾ ਮਿਲਦਾ ਹੈ ਉਸ ਦੇ ਵਿੱਚ ਵਾਧਾ ਹੋਵੇਗਾ। ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਅੱਜ ਇਸ ਬਿੱਲ ਦੇ ਉੱਤੇ ਸਾਈਨ ਕੀਤੇ। ਡੈਮੋਕ੍ਰੈਟਿਕ ਕੰਟਰੋਲਡ ਲੈਜਿਸਲੇਚਰ ਦੇ ਵਿੱਚ ਇਹ ਪਿਛਲੇ 1 ਮਹੀਨੇ ਤੋਂ ਪ੍ਰੋਸੈਸ ਜੋ ਪੂਰਾ ਚੱਲ ਰਿਹਾ ਸੀ, ਜਿਸ ਦੇ ਵਿੱਚ ਨਿਊ ਪੇਰੈਂਟਸ ਦੀ ਪੇਡ ਲੀਵ ਦੀ ਅਮਾਊਂਟ ਵਧਾਉਣ ਦੀ ਗੱਲ ਚੱਲ ਰਹੀ ਸੀ। ਨਵਾਂ ਜਨਮਿਆ ਬੱਚਾ ਜਾਂ ਫਿਰ ਕੋਈ ਨਵਾਂ ਅਡਾਪਟ ਕੀਤਾ ਗਿਆ ਬੱਚਾ ਜਾਂ ਫਿਰ ਕਿਸੇ ਦਾ ਜੇ ਕੋਈ ਫੈਮਿਲੀ ਰਿਲੇਟਿਵ ਬਿਮਾਰ ਹੈ ਉਸ ਦੀ ਦੇਖਭਾਲ ਵਾਸਤੇ ਜੋ ਛੁੱਟੀਆਂ ਲਈ ਜਾਂਦੀਆਂ ਹਨ ਅਤੇ ਜੋ ਪੇਡ ਲੀਵ ਉਹਨਾਂ ਨੂੰ ਦਿੱਤੀ ਜਾਂਦੀ ਹੈ, ਉਹ ਹੁਣ ਉਹਨਾਂ ਦੀ ਰੈਗੂਲਰ ਸੈਲਰੀ ਦੀ 70% ਕਰ ਦਿੱਤੀ ਜਾਵੇਗੀ। ਹੁਣ ਪੇਡ ਲੀਵ ਦੇ ਵਿੱਚ ਰੈਗੂਲਰ ਸੈਲਰੀ ਦੀ 55% ਜੋ ਸੈਲਰੀ ਉਹ ਇੰਪਲਾਈਜ਼ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਬਿੱਲ ਦੇ ਵਿੱਚ ਪਾਸ ਕੀਤਾ ਗਿਆ ਹੈ ਕਿ 2018 ਦੇ ਤੱਕ ਇਹ ਅਮਾਊਂਟ 55% ਤੋਂ ਵਧਾ ਕੇ 70% ਕਰ ਦਿੱਤੀ ਜਾਵੇਗੀ। ਲੈਜਿਸਲੇਸ਼ਨ ਨੇ ਇੱਕ ਹੋਰ ਫੈਸਲਾ ਲੈਂਦੇ ਹੋਏ ਬੈਨੀਫਿਟਸ ਲੈਣ ਦੇ ਲਈ ਜੋ 7 ਦਿਨ ਦਾ ਵੇਟਿੰਗ ਪੀਰੀਅਡ ਰੱਖਿਆ ਗਿਆ ਹੈ, ਉਸ ਨੂੰ ਵੀ ਐਲੀਮੀਨੇਟ ਕਰ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਗਵਰਨਰ ਜੈਰੀ ਬਰਾਊਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਇਹ ਲਾਅ ਨੇਸ਼ਨ ਵਾਈਡ ਪਾਸ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਇਹ ਬਿੱਲ ਪਾਸ ਹੋਣ ਦੇ ਨਾਲ ਕੈਲੀਫੋਰਨੀਆ ਦੇ ਜੋ ਹਾਰਡ ਵਰਕਿੰਗ ਲੋਕ ਹਨ ਉਹਨਾਂ ਨੂੰ ਪੀਸ ਆਫ ਮਾਈਂਡ ਮਿਲੇਗਾ ਅਤੇ ਉਹ ਆਪਣੇ ਨਵੇਂ ਬੱਚੇ ਜਾਂ ਫਿਰ ਆਪਣੇ ਫੈਮਿਲੀ ਮੈਂਬਰ ਦੀ ਟੇਕ ਕੇਅਰ ਆਰਾਮ ਦੇ ਨਾਲ ਕਰ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਹਜੇ ਮਿਲੀਅਨਸ ਆਫ ਅਮਰੀਕਨਜ਼ ਇਸ ਸੁਵਿਧਾ ਤੋਂ ਵੰਚਿਤ ਹਨ ਅਤੇ ਕਾਂਗਰਸ ਨੂੰ ਛੇਤੀ ਤੋਂ ਛੇਤੀ ਬਾਕੀ ਸਟੇਟਸ ਦੇ ਵਿੱਚ ਵੀ ਇਹ ਲਾਅ ਪਾਸ ਕਰਨਾ ਚਾਹੀਦਾ ਹੈ। ਨਿਊਯਾਰਕ ਦੇ ਵਿੱਚ ਹੋਣ ਜਾ ਰਹੀਆਂ 19 ਅਪ੍ਰੈਲ ਦੀਆਂ ਪ੍ਰਾਇਮਰੀਜ਼ ਦੇ ਲਈ ਰਿਪਬਲਿਕਨ ਪਾਰਟੀ ਦੇ ਤਿੰਨੇ ਕੈਂਡੀਡੇਟਸ ਨੇ ਆਪਣੀ ਪੂਰੀ ਤਿਆਰੀ ਖਿੱਚ ਰੱਖੀ ਹੈ। ਤਿੰਨੇ ਹੀ ਕੈਂਡੀਡੇਟਸ ਡੈਮੋਕ੍ਰੈਟਿਕ ਮੰਨੇ ਜਾ ਰਹੇ ਡਿਸਟ੍ਰਿਕਟਸ ਦੇ ਵਿੱਚ ਵੀ ਜਾ ਕੇ ਜੰਮ ਕੇ ਪ੍ਰਚਾਰ ਕਰ ਰਹੇ ਹਨ। ਜੌਨ ਕੈਸੀਅਕ ਨਿਊਯਾਰਕ ਦੇ 15ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਪਹੁੰਚੇ, ਜਿੱਥੇ ਕਿ ਜ਼ਿਆਦਾਤਰ ਜੋ ਡੈਮੋਕ੍ਰੈਟਿਕ ਡਿਸਟ੍ਰਿਕਟ ਕੰਟਰੀ ਦੇ ਹਨ। ਇੱਥੇ ਰਿਪਬਲਿਕਨ ਪਾਰਟੀ ਦੇ ਸਿਰਫ 3 ਹੀ ਡੈਲੀਗੇਟਸ ਹਨ, ਪਰ ਜੌਨ ਕੈਸੀਅਕ ਅਤੇ ਟੈਡ ਕਰੂਜ਼ ਕੋਈ ਵੀ ਮੌਕਾ ਛੱਡਣਾ ਨਹੀਂ ਚਾਹੁੰਦੇ ਜਿੱਥੇ ਉਹਨਾਂ ਨੂੰ ਡੈਲੀਗੇਟਸ ਨਾ ਮਿਲੇ। ਨਿਊਯਾਰਕ ਦੇ ਵਿੱਚ ਮੋਡੀਫਾਈਡ ਵਿਨਰ ਟੇਕ ਆਲ ਵਾਲਾ ਫਾਰਮੂਲਾ ਲੱਗਦਾ ਹੈ, ਜਿਸ ਦੇ ਵਿੱਚ
ਜੇ ਕੋਈ ਕੈਂਡੀਡੇਟ 50% ਤੋਂ ਜ਼ਿਆਦਾ ਸਟੇਟ ਵਾਈਡ ਡੈਲੀਗੇਟਸ ਜਿੱਤਦਾ ਹੈ ਤਾਂ ਉਸਦੇ ਕੋਲ ਬਾਕੀ ਸਾਰੇ ਡੈਲੀਗੇਟਸ ਆ ਜਾਣਗੇ। ਟੈਡ ਕਰੂਜ਼ ਅਤੇ ਜੌਨ ਕੈਸਿਕ ਨੇ ਜੇ ਰੇਸ ਦੇ ਵਿੱਚ ਬਣੇ ਰਹਿਣਾ ਹੈ ਤਾਂ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਵਿਨਰ ਟੇਕ ਆਲ ਵਾਲੀ ਜਿੱਤ ਚਾਹੀਦੀ ਹੈ, ਪਰ ਪੋਲਿੰਗ ਸਰਵੇ ਦੇ ਵਿੱਚ ਵੇਖਿਆ ਜਾਵੇ ਤਾਂ ਇਹੋ ਜਿਹਾ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸਾਰੇ ਹੀ ਪੋਲਿੰਗ ਸਰਵੇਸ ਦੇ ਵਿੱਚ ਡੋਨਲਡ ਟਰੰਪ ਅੱਗੇ ਚੱਲ ਰਹੇ ਹਨ। ਇੱਕ ਇਵੈਂਟ ਦੇ ਵਿੱਚ ਜਦੋਂ ਜੌਨ ਕੈਸਿਕ ਤੋਂ ਪੁੱਛਿਆ ਗਿਆ ਕਿ ਕੀ ਉਹ ਕੁਝ ਹਾਲਾਤਾਂ ਦੇ ਵਿੱਚ ਟੈਡ ਕਰੂਜ਼ ਨੂੰ ਆਪਣਾ ਸਮਰਥਨ ਦੇ ਦੇਣਗੇ ਤਾਂ ਇਸ ਗੱਲ ਤੋਂ ਜੌਨ ਕੈਸਿਕ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਟੈਡ ਕਰੂਜ਼ ਨੂੰ ਆਪਣਾ ਸਮਰਥਨ ਨਹੀਂ ਦੇਣਗੇ। ਸਿਐਟਲ ਦੇ ਵਿੱਚ ਇੱਕ ਘਰ ਦੇ ਬਾਹਰ ਟਰੈਸ਼ ਬਿਨ ਦੇ ਵਿੱਚ ਬੋਡੀ ਪਾਰਟਸ ਮਿਲਣ ਮਗਰੋਂ ਕਾਫੀ ਖਲਬਲੀ ਮੱਚੀ ਸੀ। ਇਸ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਸ਼ਨਾਖਤ ਕੀਤੀ ਹੈ ਕਿ ਇਹ ਬੋਡੀ ਪਾਰਟਸ ਸਿਐਟਲ ਦੀ ਇੱਕ ਲੋਕਲ ਵੂਮਨ ਦੇ ਹਨ, ਜੋ ਕਿ ਇੱਕ ਰਾਤ ਪਹਿਲਾਂ ਹੋਏ ਬੇਸਬਾਲ ਦੇ ਮੈਚ ਤੋਂ ਬਾਅਦ ਉਹ ਗਾਇਬ ਹੋ ਗਈ ਸੀ। ਇਸ ਦਾ ਨਾਮ ਇਨਗ੍ਰਿਡ ਲਾਈਨੇ ਹੈ ਅਤੇ ਇਸ ਦੀ ਉਮਰ 40 ਸਾਲ ਹੈ, ਜੋ ਕਿ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀ। ਰਿਪੋਰਟਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਇੰਟਰਨੈਟ ਦੇ ਉੱਤੇ ਮਿਲੇ ਇੱਕ ਫਰੈਂਡ ਦੇ ਨਾਲ ਫਰਾਈਡੇ ਨੂੰ ਬੇਸਬਾਲ ਦੀ ਗੇਮ ਵੇਖਣ ਗਈ ਸੀ, ਜਿਸ ਤੋਂ ਬਾਅਦ ਉਸ ਦੀ ਗਾਇਬ ਹੋਣ ਦੀ ਰਿਪੋਰਟ ਲਿਖੀ ਗਈ ਸੀ। ਡਿਟੈਕਟਿਵਸ ਨੇ ਇਸ ਘਟਨਾ ਦੇ ਪਿੱਛੇ ਜੌਨ ਰਾਬਰਟ ਚਾਰਲਟਨ, ਜਿਸ ਦੀ ਕੀ ਉਮਰ 37 ਸਾਲ ਹੈ, ਉਸ ਦੇ ਉੱਤੇ ਇਹ ਮਰਡਰ ਦੀ ਇਨਵੈਸਟੀਗੇਸ਼ਨ ਬੁੱਕ ਕੀਤੀ ਹੈ ਅਤੇ ਇਸ ਦੇ ਉੱਤੇ ਹੋਰ ਜਾਂਚ ਕਰ ਰਹੇ ਹਨ। US ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਪੁਲਿਸ ਨੇ 400 ਪ੍ਰੋਟੈਸਟਰਸ ਨੂੰ ਅਰੈਸਟ ਕੀਤਾ ਹੈ। ਇਹ ਸਾਰੇ ਪ੍ਰੋਟੈਸਟਰਸ ਇੱਕ ਗਰੁੱਪ ਡੈਮੋਕ੍ਰੇਸੀ ਸਪਰਿੰਗ ਦੇ ਨਾਲ ਸੰਬੰਧ ਰੱਖਦੇ ਹਨ, ਜੋ ਕਿ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ US ਪੋਲਿਟਿਕਸ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਮੰਗ ਕਰ ਰਹੇ ਸਨ। ਇਹ ਪ੍ਰੋਟੈਸਟ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ। ਪੁਲਿਸ ਨੇ ਦੱਸਿਆ ਕਿ ਇਹ ਪ੍ਰੋਟੈਸਟ ਬਿਲਕੁਲ ਗੈਰ ਕਾਨੂੰਨੀ ਹੈ, ਜਿਸ ਦੇ ਲਈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਆਰਗੇਨਾਈਜ਼ਰਸ ਨੇ ਇਸ ਤੋਂ ਬਾਅਦ ਇਹ ਕਸਮ ਖਾਧੀ ਕਿ ਉਹ ਪੂਰਾ ਵੀਕ ਹਰ ਦਿਨ ਇੱਥੇ ਆ ਕੇ ਪ੍ਰੋਟੈਸਟ ਕਰਨਗੇ। ਡੈਮੋਕ੍ਰੇਸੀ ਸਪਰਿੰਗ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਵੈਬਸਾਈਟ ਤੇ ਵੀ ਦਿੱਤੀ। ਵੈਬਸਾਈਟ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਪ੍ਰੋਟੈਸਟ ਕਾਂਗਰਸ ਦੇ ਖਿਲਾਫ ਕਰਪਸ਼ਨ ਖਤਮ ਕਰਨ ਦੇ ਲਈ ਕੀਤਾ ਗਿਆ ਹੈ ਅਤੇ ਫ੍ਰੀ ਅਤੇ ਫੇਅਰ ਇਲੈਕਸ਼ਨ ਕਰਵਾਉਣ ਦੇ ਲਈ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਗਰੁੱਪ ਨੇ ਫੇਮਸ ਐਕਟਰ ਮਾਰਕ ਰੂਫਾਲੋ ਨੂੰ ਵੀ ਆਪਣਾ ਸਪੋਰਟਰ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਸਪਰਿੰਗ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਕਾਂਗਰਸ ਆਮ ਲੋਕਾਂ ਦਾ ਹਾਊਸ ਹੈ ਅਤੇ ਇੱਥੇ ਆਮ ਲੋਕਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਹੈ। ਅਫਗਾਨਿਸਤਾਨ ਦੇ ਵਿੱਚ ਇੱਕ ਆਰਮੀ ਰਿਕਰੂਟਸ ਦੀ ਬੱਸ ਦੇ ਉੱਤੇ ਹੋਏ ਸੁਸਾਈਡ ਹਮਲੇ ਦੇ ਵਿੱਚ 12 ਲੋਕ ਮਾਰੇ ਗਏ ਹਨ ਅਤੇ ਕਈ ਦਰਜਨ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਹਨ। ਅਫਗਾਨਿਸਤਾਨ ਦੀ ਡਿਫੈਂਸ ਮਿਨਿਸਟਰੀ ਨੇ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਕਿ ਇਹ ਅਟੈਕ ਸ਼ਾਮ ਦੇ ਤਕਰੀਬਨ 4 ਵਜੇ ਸੁਰਖ ਰੋਡ ਡਿਸਟ੍ਰਿਕਟ ਨੈਨਗਰਹਾਰ ਸਟੇਟ ਦੇ ਵਿੱਚ ਹੋਇਆ, ਜਿੱਥੇ ਇਹ ਬੱਸ ਆਰਮੀ ਰਿਕਰੂਟਸ ਨੂੰ ਲੈ ਕੇ ਜਾ ਰਹੀ ਸੀ। ਇਹ ਬੱਸ ਜਲਾਲਾਬਾਦ ਸਿਟੀ ਤੋਂ ਆਰਮੀ ਰਿਕਰੂਟਸ ਨੂੰ ਲੈ ਕੇ ਕਾਬੁਲ ਦੇ ਵੱਲ ਜਾ ਰਹੀ ਸੀ, ਜਦੋਂ ਇੱਕ 3 ਵੀਲਰ ਰਾਈਡਰ ਨੇ ਇਸ ਬੱਸ ਦੇ ਵਿੱਚ ਟੱਕਰ ਮਾਰੀ ਤੇ ਉਸ ਤੋਂ ਬਾਅਦ ਵਿਸਫੋਟਕ ਨਾਲ ਬੱਸ ਨੂੰ ਉਡਾ ਦਿੱਤਾ। ਹਜੇ ਤੱਕ ਕਿਸੇ ਵੀ ਅੱਤਵਾਦੀ ਗਰੁੱਪ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਜਾਣਕਾਰ ਮੰਨ ਰਹੇ ਹਨ ਕਿ ਜਿਸ ਹਿਸਾਬ ਦੇ ਨਾਲ ਇਹ ਹਮਲਾ ਪਲਾਨ ਕੀਤਾ ਗਿਆ ਸੀ, ਇਸ ਦੇ ਪਿੱਛੇ ਤਾਲਿਬਾਨ ਗਰੁੱਪ ਦਾ ਹੱਥ ਮੰਨਿਆ ਜਾ ਰਿਹਾ ਹੈ। ਸੈਨੋਜ਼ੇ ਦੇ ਵਿੱਚ ਜੋ $300 ਮਿਲੀਅਨ ਦਾ ਹਸਪੀਟਲ ਪ੍ਰੋਜੈਕਟ ਲੰਬੇ ਸਮੇਂ ਤੋਂ ਡਿਲੇ ਚੱਲਦਾ ਆ ਰਿਹਾ ਸੀ, ਉਹ ਹੁਣ ਦੁਬਾਰਾ ਟਰੈਕ ਦੇ ਉੱਤੇ ਆ ਗਿਆ ਹੈ। ਸੈਂਟਾ ਕਲੈਰਾ ਵੈਲੀ ਮੈਡੀਕਲ ਸੈਂਟਰ ਨੇ ਇੱਕ ਹਸਪੀਟਲ ਸੈਨੋਜ਼ੇ ਦੇ ਵਿੱਚ ਲਾਸਟ ਸੈਪਟੈਂਬਰ ਦੇ ਵਿੱਚ ਖੋਲ੍ਹਣਾ ਸੀ, ਪਰ ਇਸ ਦੀ ਜੋ ਕੰਸਟਰਕਸ਼ਨ ਦਾ ਕੰਮ ਹੈ ਉਹ ਪੂਰਾ ਨਹੀਂ ਕੀਤਾ ਗਿਆ ਸੀ ਅਤੇ ਇਸੇ ਨੂੰ ਦੇਖਦੇ ਹੋਏ ਕਾਉਂਟੀ ਨੇ ਟਰਨਰ ਕੰਸਟਰਕਸ਼ਨਜ਼, ਜਿਸ ਦੇ ਕੋਲ ਕਿ ਇਸ ਹਸਪੀਟਲ ਨੂੰ ਬਣਾਉਣ ਦਾ ਕੰਟਰੈਕਟ ਸੀ, ਫਾਇਰ ਕਰ ਦਿੱਤਾ ਸੀ। ਪਰ ਹੁਣ ਇੱਕ ਅਚੰਭਿਤ ਕਰਨ ਵਾਲੇ ਫੈਸਲੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਮੁੜ ਕੇ ਰੀਹਾਇਰ ਕਰ ਲਿਆ ਗਿਆ ਹੈ ਅਤੇ ਇਸ ਹਸਪੀਟਲ ਦੇ ਵਿੱਚ ਜੋ ਮੁਰੰਮਤ ਦਾ ਕੰਮ ਉਹ ਦੁਬਾਰਾ ਸ਼ੁਰੂ ਹੋ ਗਿਆ ਹੈ। ਫੈਸਿਲਿਟੀਜ਼ ਦੇ ਡਾਇਰੈਕਟਰ ਨੇ ਦੱਸਿਆ ਕਿ ਤਕਰੀਬਨ 200 ਤੋਂ ਜ਼ਿਆਦਾ ਲੋਕ ਹਸਪੀਟਲ ਦੀ ਇਸ ਬਿਲਡਿੰਗ ਦੇ ਵਿੱਚ ਆ ਕੇ 4th, 5ਵੀਂ ਤੇ 6ਵੀਂ ਫਲੋਰ ਦੇ ਵਿੱਚ ਫਟਾਫਟ ਕੰਮ ਕਰ ਰਹੇ ਹਨ, ਜਿਸ ਦੇ ਨਾਲ ਕਿ ਇਹ ਹਸਪੀਟਲ ਇੰਸਪੈਕਸ਼ਨ ਦੇ ਲਈ ਛੇਤੀ ਤੋਂ ਛੇਤੀ ਤਿਆਰ ਹੋ ਸਕੇ। ਵੈਲੀ ਦੇ ਮੈਡੀਕਲ ਸੈਂਟਰ CEO ਪੌਲ ਲਾਰੈਂਸ ਨੇ ਕਿਹਾ ਕਿ ਇਹ ਹਸਪੀਟਲ ਨਾ ਸਿਰਫ ਸੈਂਟਾ ਕਲੈਰਾ ਕਾਉਂਟੀ ਬਲਕਿ ਬੇ ਏਰੀਆ ਦੇ ਕਈ ਕਮਿਊਨਿਟੀਜ਼ ਨੂੰ ਸਰਵਿਸਿਜ਼ ਪ੍ਰੋਵਾਈਡ ਕਰੇਗਾ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 65 ਡਿਗਰੀ ਅਤੇ ਲੋ ਟੈਂਪਰੇਚਰ 49 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਇੱਥੇ ਰਾਤ ਨੂੰ ਬੂੰਦਾਬਾਂਦੀ ਹੋ ਸਕਦੀ ਹੈ। ਸਟਾਕਟਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟਰਕੀ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਇੱਥੇ ਦੁਪਹਿਰ ਬਾਅਦ ਮੀਂਹ ਪੈ ਸਕਦਾ ਹੈ। ਸਾਊਥ ਲੇਕ ਟਾਹੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਇੱਥੇ ਦੁਪਹਿਰ ਬਾਅਦ ਬੂੰਦਾਬਾਂਦੀ ਹੋ ਸਕਦੀ ਹੈ ਤੇ ਰਾਤ ਨੂੰ ਮੀਂਹ ਪਵੇਗਾ। ਸੈਟਲ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਇੱਥੇ ਦੁਪਹਿਰ ਬਾਅਦ ਮੀਂਹ ਪਵੇਗਾ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਇੱਥੇ ਵੀ ਦੁਪਹਿਰ ਬਾਅਦ ਬੂੰਦਾਬਾਂਦੀ ਹੋ ਸਕਦੀ ਹੈ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਸ਼ਿਕਾਗੋ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਨਿਊਯਾਰਕ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਇੱਥੇ ਸਵੇਰ ਦੇ ਟਾਈਮ ਮੀਂਹ ਹੋਣ ਦੀ ਸੰਭਾਵਨਾ ਹੈ। ਟੋਰਾਂਟੋ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਇਸੇ ਜੀ ਮੌਸਮ ਦੀ ਜਾਣਕਾਰੀ। ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 20 ਅੰਕਾਂ ਦੀ ਗਿਰਾਵਟ ਦੇ ਨਾਲ 17,556.41 ਤੇ ਬੰਦ ਹੋਇਆ। ਨੈਸਡੈਕ 17 ਅੰਕਾਂ ਦੀ ਗਿਰਾਵਟ ਦੇ ਨਾਲ 4,833.40 ਤੇ ਬੰਦ ਹੋਇਆ। S&P 5 ਅੰਕਾਂ ਦੀ ਗਿਰਾਵਟ ਦੇ ਨਾਲ 2,041.99 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 6 ਅੰਕਾਂ ਦੇ ਵਾਧੇ ਦੇ ਨਾਲ 21,021.24 ਤੇ ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66 ਰੁਪਏ 30 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 35 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 94 ਰੁਪਏ 37 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 59 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 34 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 48 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 31 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 175 ਰੁਪਏ 82 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220 ਰੁਪਏ 22 ਪੈਸੇ। ਸੋਨੇ ਦਾ ਰੇਟ $1255 60 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $15 84 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408 272 5200 ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।